ਅਮੀ ਜੀ ਪੁਰਾਣੇ ਵਕਤਾਂ ਦੀ ਗੱਲ ਆ। ਹਾਂਜੀ। ਇੱਕ ਮਿਸਤਰੀ ਸੀ, ਉਹਦਾ ਸ਼ੌਕ ਸੀ ਕਿ ਮੈਂ ਆਪਣੇ ਬੱਚੇ ਨੂੰ ਪੜਾਵਾਂ ਲਿਖਾਵਾਂ, ਵੱਡਾ ਅਫਸਰ ਬਣਾਵਾਂ। ਅਮੀ ਜੀ ਅੱਛਾ ਜੀ। ਉਹ ਆਪਣੇ ਬੱਚੇ ਨੂੰ ਬੜਾ ਕਹਿੰਦਾ ਸੀ, ਪੁੱਤਰ ਪੜ ਲੈ, ਪੁੱਤਰ ਪੜ ਲੈ, ਲੇਕਿਨ ਉਹਦਾ ਪੁੱਤਰ ਪੜਦਾ ਨਹੀਂ ਸੀ। ਅਮੀ ਜੀ ਹਾਂਜੀ ਹਾਂਜੀ। ਇੱਕ ਦਿਨ ਨਾ ਉਹਦਾ ਪੁੱਤਰ ਕਹਿੰਦਾ, ਅੱਬਾ ਜੀ ਮੈਨੂੰ ਕਿਸੇ ਕੰਮ ਤੇ ਲਾ ਦੇ, ਮੈਂ ਨਹੀਂ ਪੜਨਾ ਹੈਗਾ। ਅੱਛਾ ਜੀ। ਉਹਨੇ ਬੜਾ ਸਮਝਾਇਆ ਕਿ ਪੁੱਤਰ ਦੇਖ, ਮੈਂ ਧੱਕੇ ਖਾ ਰਿਹਾ, ਮੈਂ ਠੇਡੇ ਖਾ ਰਿਹਾ ਆ, ਤੇ ਤੂੰ ਪੜ ਲੈ। ਨਹੀਂ ਮੰਨਿਆ। ਹਾਂਜੀ। ਅਮੀ ਉਸ ਮਿਸਤਰੀ ਨੇ ਕੀ ਕੀਤਾ, ਉਹਨੂੰ ਬੱਚੇ ਨੂੰ ਨਾ ਆਪਣੇ ਨਾਲ ਲਿਜਾਣਾ ਸ਼ੁਰੂ ਕਰਤਾ। ਅੱਛਾ ਜੀ। ਅਸਲ 'ਚ ਨਾ ਕੁਝ ਬੱਚੇ ਐਸੇ ਹੁੰਦੇ, ਉਹ ਕਹਿੰਦੇ ਅਸੀਂ ਕੰਮ ਕਰ ਲਾਂਗੇ, ਅਸੀਂ ਨਹੀਂ ਪੜਨਾ ਹੈਗਾ। ਹਾਂਜੀ ਹਾਂਜੀ। ਉਹ ਬਾਅਦ 'ਚ ਪਤਾ ਲੱਗਦਾ। ਹਾਂਜੀ। ਉਹ ਬੱਚਾ ਨਾ ਮਿਸਤਰੀ ਦਾ ਆਪਣੇ ਪਿਓ ਦੇ ਨਾਲ ਜਾਣ ਲੱਗ ਗਿਆ। ਹਾਂਜੀ। ਉਹਨੂੰ ਤਾਂ ਇਹੀ ਸੀ ਕਿ ਮੇਰਾ ਪਿਓ ਜਿਹੜਾ ਆ ਠੇਕੇਦਾਰ ਆ, ਮਿਸਤਰੀ ਆ, ਹਾਂ ਹਾਂ। ਤੇ ਮੈਂ ਬੈਠਾ ਰਿਹਾ ਕਰਾਂਗਾ, ਮौज ਮਸਤੀ ਕਰਾਂਗਾ। ਹਾਂਜੀ। ਲੇਕਿਨ ਜਿੱਦਣ ਪਹਿਲੇ ਦਿਨ ਪਿਓ ਆਪਣੇ ਦੇ ਨਾਲ ਗਿਆ ਨਾ, ਬਾਪ ਆਪਣੇ ਦੇ, ਹਾਂਜੀ ਹਾਂਜੀ। ਅੰਮੀ ਉਹਨੇ ਆਪਣੇ ਬੱਚੇ ਨੂੰ ਸਭ ਤੋਂ ਔਖਾ ਕੰਮ ਦਿੱਤਾ। ਅੱਛਾ ਜੀ। ਕਿ ਯਾਨੀ ਕਿ ਇੱਟਾਂ ਤਾਂ ਚੜਾਣੀਆਂ ਆ, ਗਾਰਾ ਤਾਂ ਚੜਾਣਾ, ਮਤਲਬ ਕਿ ਇਹ ਨਹੀਂ ਕਿਹਾ ਕਿ ਪੁੱਤ ਇੱਥੇ ਬੈਠਾ ਮੈਨੂੰ ਇੱਟ ਫੜਾਈ ਆ ਤੇ ਮੈਂ ਲਾਈ ਜਾਵਾਂ। ਹਾਂਜੀ। ਤੇ ਉਹਨੇ ਨਾ ਉਹਨੂੰ ਔਖਾ ਕੰਮ ਦਿੱਤਾ, ਤੇ ਉਹਦਾ ਪੁੱਤਰ ਨਾ ਸ਼ਾਮ ਤੱਕ ਤੰਗ ਆ ਗਿਆ। ਹਾਂਜੀ ਹਾਂਜੀ। ਉਹਨੇ ਕਿਹਾ, ਅੱਬਾ ਜੀ ਮੈਨੂੰ ਇੱਕ ਗੱਲ ਦੱਸੋ, ਹਾਂਜੀ। ਤੁਸੀਂ ਬਾਕੀ ਮਜ਼ਦੂਰਾਂ ਨੂੰ ਸੌਖੇ ਕੰਮ ਦਿੰਦੇ ਆ, ਹਾਂਜੀ। ਮੈਨੂੰ ਔਖਾ ਕੰਮ ਦਿੰਦੇ। ਉਹਨੇ ਕਿਹਾ, ਪੁੱਤਰ ਕਰਨਾ ਕਰ, ਨਹੀਂ ਤਾਂ ਇੱਥੋਂ ਛੱਡ ਤੇ ਜਾ ਸਕੂਲੇ। ਹਾਂਜੀ। ਮੈਂ ਤਦੀ ਤੈਨੂੰ ਕਹਿੰਦਾ ਕਿ ਇਹ ਕੰਮ ਸੌਖੇ ਨਹੀਂ ਹੈਗੇ, ਤੇ ਤੂੰ ਨਾ ਸਕੂਲੇ ਜਾਇਆ ਕਰ। ਹਾਂਜੀ। ਉਹ ਬੱਚਾ ਵੀ ਜ਼ਿੱਦ ਗਿਆ। ਹਾਂਜੀ। ਉਹਨੇ ਕਿਹਾ, ਲੈ ਅੱਬਾ ਜਿੰਨਾ ਮਰਜ਼ੀ ਮੇਰੇ ਕੋਲ ਔਖਾ ਕੰਮ ਕਰਵਾ ਲੈ, ਮੈਂ ਸਕੂਲੇ ਨਹੀਂ ਜਾਣਾ ਹੈਗਾ। ਅੱਛਾ ਜੀ। ਤੂੰ ਮੇਰੇ ਕੋਲ ਜੋ ਮਰਜ਼ੀ ਕਰਵਾ ਲੈ। ਹਾਂ। ਉਹਦੇ ਖੈਰ ਬਾਪ ਨੇ ਨਾ ਜਿੰਨਾ ਹੋ ਸਕਦਾ ਸੀ ਉਹਦੇ ਕੋਲ ਔਖਾ ਕੰਮ ਕਰਵਾਉਣਾ। ਅੱਛਾ ਜੀ। ਨੀਆਂ ਵੀ ਪਟਾਣੀਆਂ, ਮਤਲਬ ਲੈਂਟਰ ਜਦੋਂ ਪਾਣਾ ਉਦੋਂ ਵੀ ਉਹਦੇ ਕੋਲ ਕੰਮ ਕਰਵਾਉਣਾ। ਹਾਂ ਹਾਂ। ਮਤਲਬ ਕਿ ਉਹਨੂੰ ਇੰਨਾ ਕੁ ਪੱਕਾ ਬਣਾਤਾ ਨਾ ਅਮੀ ਜੀ, ਹਾਂਜੀ ਹਾਂਜੀ। ਉਹ ਇਹਦਾ ਜਿਸਮ ਵੀ ਪੱਕਾ ਹੋ ਗਿਆ, ਉਹ ਥੱਕਦਾ ਨਹੀਂ ਸੀਗਾ ਹੈਗਾ। ਕਹਿੰਦੇ ਆ ਨਾ, ਅਸੀਂ ਕਹਿੰਦੇ ਕਿ ਵਿਹਲੇ ਬੈਠ ਬੈਠ ਕੇ ਬੰਦੇ ਦੀ ਨਾ ਜਾਨ ਉਸ ਤਰ੍ਹਾਂ ਦੀ ਹੋ ਜਾਂਦੀ ਹੈ। ਹੋ ਜਾਂਦੀ। ਉਹਨੇ ਮਿਹਨਤ ਬੜੀ ਕੀਤੀ, ਹਰ ਕੰਮ ਉਹਦੇ ਕੋਲੋਂ ਕਰਵਾਉਣਾ, ਹਰ ਕੰਮ ਉਹਦੇ ਕੋਲੋਂ ਕਰਵਾਉਣਾ। ਹਾਂਜੀ। ਉਹ ਵਕਤ ਬਦਲਦਾ ਗਿਆ ਅਮੀ ਜੀ। ਉਹ ਜਿਹੜਾ ਬੱਚਾ ਸੀਗਾ ਨਾ, ਉਹ ਸਿੱਖ ਗਿਆ ਕੰਮ। ਅੱਛਾ ਜੀ। ਉਹ ਚੰਗਾ ਮਿਸਤਰੀ ਬਣ ਗਿਆ, ਪੱਕਾ ਮਿਸਤਰੀ ਬਣ ਗਿਆ। ਸ਼ਾਬਾਸ਼। ਫਿਰ ਕਰਦੇ ਕਰਦੇ ਆਪਣੇ ਪਿਓ ਨੂੰ ਦੇਖਦਾ ਰਿਹਾ ਕਿ ਡੀਲਿੰਗ ਕਿੱਦਾਂ ਕਰਦਾ ਆ, ਠੀਕ ਆ, ਠੇਕੇ ਕਿੱਦਾਂ ਲੈਂਦਾ ਆ। ਉਹ ਕਰਦੇ ਕਰਦੇ ਠੇਕੇਦਾਰ ਬਣ ਗਿਆ। ਸ਼ਾਬਾਸ਼। ਕਰਦੇ ਕਰਦੇ ਉਹ ਇੱਕ ਉਹਨੇ ਕੰਪਨੀ ਬਣਾ ਲਈ। ਹਾਂਜੀ। ਠੀਕ ਹੈ, ਡਿਵੈਲਪਮੈਂਟ ਕੰਪਨੀ ਆ, ਜੋ ਵੀ ਹੈ, ਕੰਸਟਰਕਸ਼ਨ ਕੰਪਨੀ ਆ, ਜੋ ਵੀ ਲਾ ਲਓ ਤੁਸੀਂ, ਉਹਨੇ ਕੰਪਨੀ ਬਣਾ ਲਈ ਅਮੀ ਜੀ। ਉਹਦੇ ਵਾਰੇ ਨਿਆਰੇ ਹੋ ਗਏ। ਚਲੋ ਜੀ। ਗੱਲ ਇਹ ਆ ਕਿ ਅਕਸਰ ਨਾ ਅਸੀਂ ਆਪਣੀ ਔਲਾਦ ਨੂੰ ਕਹਿੰਦੇ ਕਿ ਸਾਡੀ ਔਲਾਦ ਨੂੰ ਕੋਈ ਨਾ ਉਂਗਲੀ ਨਾ ਲਾਵੇ, ਇਹਨੂੰ ਪਰੇਸ਼ਾਨ ਨਾ ਕਰੋ, ਇਹਨੂੰ ਔਖਾ ਕੰਮ ਨਾ ਲਾਓ। ਮੈਂ ਇਹ ਗੱਲ ਕਹਿਣਾ ਕਿ ਆਪਣੇ ਬੱਚਿਆਂ ਨੂੰ ਨਾ ਮਿਹਨਤ ਕਰਵਾਓ, ਮਸ਼ੱਕਤ ਕਰਵਾਓ, ਇਹਨਾਂ ਤੋਂ ਉਹ ਕੰਮ ਕਰਵਾਓ ਕਿ ਕੱਲ ਨੂੰ ਇਹ ਪੱਕੇ ਹੋ ਜਾਣ। ਅਗਰ ਤੁਸੀਂ ਆਪਣੇ ਬੱਚਿਆਂ ਨੂੰ ਯਾਸ਼ੀ ਕਰਵਾਉਂਦੇ ਹੋ, ਕਰਵਾਓ, ਲੇਕਿਨ ਅਗਰ ਤੁਸੀਂ ਬੱਚਿਆਂ ਨੂੰ ਕਹੋਗੇ ਨਾ 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 ਸਾਡੇ ਬੱਚੇ ਨੂੰ ਕੋਈ ਉਂਗਲੀ ਨਾ ਕਰੇ, ਸਾਡੇ ਬੱਚੇ ਨੂੰ ਕੋਈ ਦਬਕਾ ਨਾ ਮਾਰੇ, ਆਪ ਵੀ ਕੁਛ ਨਹੀਂ ਕਰੋਗੇ, ਤੇ ਕੱਲ ਨੂੰ ਤੁਹਾਡੇ ਬੱਚੇ ਆਪਣੀ ਜ਼ਿੰਮੇਵਾਰੀ ਨਹੀਂ ਲੈਣਗੇ, ਮੁਆਸ਼ਰੇ ਦੇ ਵਿੱਚ ਨਾਕਾਮ ਹੋ ਜਾਣਗੇ। ਹਮੇਸ਼ਾ ਬੈਠ ਕੇ ਦੇਖਣਗੇ ਕਿ ਕੋਈ ਸਾਨੂੰ ਆ ਕੇ ਤੇ ਕੋਈ 10 ਰੁਪਏ 50 ਰੁਪਏ ਦੇ ਜਾਵੇ। ਫਿਰ ਕੋਈ ਵੀ ਕੰਮ ਕਰਨਗੇ ਝੂਰਨਗੇ, ਮਿਹਨਤ ਦੇ ਯਕੀਨ ਉਹਨਾਂ ਦਾ ਉੱਠ ਜਾਏਗਾ, ਦਾ ਦੱਪੇ ਤੇ ਹੀ ਰਹਿਣਗੇ। ਤੇ ਲਿਹਾਜ਼ਾ ਆਪਣੇ ਬੱਚੇ ਨੂੰ ਮਿਹਨਤੀ ਬਣਾਓ, ਆਪਣੇ ਬੱਚੇ ਨੂੰ ਬਣਾ ਕੇ ਨਾ ਰੱਖੋ, ਉਸ ਆਪਣੇ ਬੱਚੇ ਨੂੰ ਗੁਰ ਸਿਖਾਓ।